ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਇਹਨੂੰ ਆਖਦੇ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 19 ਤਰੀਕ ਆ ਤੇ ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਨਾ 415-909-0503। ਗੁਰਦੀਪ ਸਿੰਘ ਵਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਵਾਈਸੇਲੀਆ ਪਰਿਵਾਰ ਫ੍ਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਮਰਜੀਤ ਸਿੰਘ ਫ੍ਰੈਜ਼ਨੋ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ। ਜਿਸ ਤਰ੍ਹਾਂ ਕੱਲ੍ਹ ਦੀ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਵੱਲੋਂ ਇੰਡੀਆ ਨੂੰ ਸ਼ਰੇਆਮ ਬਲੇਮ ਕੀਤਾ ਗਿਆ ਹੈ ਵੀ ਉਹਨਾਂ ਦੀਆਂ ਏਜੰਸੀਜ਼, ਉਹਨਾਂ ਦੇ ਬੰਦੇ ਇਨਵੋਲਵ ਸੀ ਹਰਦੀਪ ਸਿੰਘ ਨਿੱਜਰ ਹੋਣਾ ਦੇ ਕਤਲ ਦੇ ਵਿੱਚ। ਅੱਜ ਅਮਰੀਕਾ ਨੇ ਦੂਜਾ ਬੰਬਸ਼ੈਲ ਇੰਡੀਆ ਦੇ ਉੱਤੇ ਸਿੱਟ ਦਿੱਤਾ। ਅਮਰੀਕਾ ਦੇ ਜਿਹੜੀ ਡਿਪਾਰਟਮੈਂਟ ਹੈਗੀ ਆ, ਉਹਨਾਂ ਨੇ ਇਹ ਕਲੀਅਰਲੀ ਕਿਹਾ ਆ ਵੀ ਕੈਨੇਡਾ ਤੇ US ਦੋਨਾਂ ਨੇ ਰਲ ਕੇ ਕੰਮ ਕੀਤਾ ਹੈਗਾ, ਜਿਹ ਤੋਂ ਪਤਾ ਚੱਲਿਆ ਵੀ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦੇ ਕਤਲ ਦੇ ਵਿੱਚ ਇੰਡੀਆ ਦੀਆਂ ਜੋ ਏਜੰਸੀਜ਼ ਆ ਉਹ ਇਨਵੋਲਵ ਸੀਗੀਆਂ। ਸੋ ਇਹਦੇ ਸੰਬੰਧ ਦੇ ਵਿੱਚ US ਦੀ ਜੋ ਸਟੇਟ ਡਿਪਾਰਟਮੈਂਟ ਆ, ਉਹਨਾਂ ਨੇ ਕਿਹਾ ਵੀ ਅਸੀਂ ਆਲਰੇਡੀ ਕਲੋਜ਼ ਕੰਟੈਕਟ ਦੇ ਵਿੱਚ ਆ ਕੈਨੇਡੀਅਨ ਕਲੀਗਸ ਦੇ ਨਾਲ, ਤੇ ਅਸੀਂ ਕੰਸਰਨਡ ਬਹੁਤ ਆ ਇਹਨਾਂ ਐਲੀਗੇਸ਼ਨਸ ਤੋਂ, ਤੇ ਕਹਿੰਦੇ ਪਈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ। ਹੁਣ ਫੁੱਲ ਤੇ ਓਪਨ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ, ਤੇ ਅਸੀਂ ਇੰਡੀਆ ਦੀ ਸਰਕਾਰ ਨੂੰ ਵੀ ਕਹਿੰਦੇ ਆ ਵੀ ਉਹ ਇਸ ਇਨਵੈਸਟੀਗੇਸ਼ਨ ਦੇ ਵਿੱਚ ਸਾਥ ਦੇਵੇ। ਜੀ ਬਿਲਕੁਲ, ਉਹਨਾਂ ਨੇ ਜਿਹੜਾ ਉਹ ਕਿਹਾ ਵੀ ਅਸੀਂ US ਦੇ ਨਾਲ ਬਹੁਤ ਕਲੋਜ਼ਲੀ ਵਰਕ ਕੀਤਾ ਆ, ਤੇ ਪਬਲਿਕ ਡਿਸਕਲੋਜ਼ਰ ਜਿਹੜਾ ਆ ਉਹ ਕੱਲ੍ਹ ਕੀਤਾ ਗਿਆ ਸੀਗਾ। ਕੈਨੇਡਾ ਇਹ ਕਹਿ ਰਿਹਾ ਵੀ ਸਾਡੇ ਕੋਲ ਅਜਿਹੇ ਸਬੂਤ ਮੌਜੂਦ ਨੇ, ਐਵੀਡੈਂਸ ਆ ਕੈਨੇਡਾ ਦੀ ਜਿਹੜੀ ਆ ਪੋਜੈਸ਼ਨ ਦੇ ਵਿੱਚ, ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਲਿਆਂਦੇ ਜਾਣਗੇ, ਜਿਸ ਦੇ ਨਾਲ ਇਹ ਕਨਫਰਮ ਹੋਊਗਾ ਵੀ ਕੈਨੇਡਾ ਦੇ ਵਿੱਚ ਭਾਰਤੀ ਏਜੰਸੀਜ਼ ਦੇ ਦੁਆਰਾ ਹੀ ਹਰਦੀਪ ਸਿੰਘ ਨਿੱਜਰ ਹੋਣਾ ਦਾ ਕਤਲ ਕਰਵਾਇਆ ਗਿਆ ਸੀਗਾ। ਟਰੂਡੋ ਹੋਣਾ ਨੇ ਅੱਜ ਮੰਗਲਵਾਰ ਜਦ ਰਿਪੋਰਟਰਸ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਵੀ ਇਸ ਕੇਸ ਦੇ ਜਿਹੜੇ ਨਤੀਜੇ ਆ ਬੜੇ ਦੂਰ ਤੱਕ ਜਾ ਸਕਦੇ ਆ, ਖਾਸ ਕਰਕੇ ਜਦੋਂ ਆਪਾਂ ਕੌਮਾਂਤਰੀ ਲਾਅ ਦੀ ਗੱਲ ਕਰਦੇ ਹਾਂ, ਇੰਟਰਨੈਸ਼ਨਲ ਕਾਨੂੰਨ ਦੀ ਗੱਲ ਕਰਦੇ ਹਾਂ। ਉਹਨਾਂ ਨੇ ਨਾਲ ਹੀ ਭਾਰਤੀ ਸਰਕਾਰ ਨੂੰ ਇੱਕ ਵਾਰੀ ਫੇਰ ਗੁਹਾਰ ਲਾਈ ਵੀ ਉਹ ਇਸ ਮੈਟਰ ਨੂੰ ਸੀਰੀਅਸਲੀ ਲੈਣ ਤੇ ਕੈਨੇਡਾ ਦੇ ਨਾਲ ਇਸ ਇਨਵੈਸਟੀਗੇਸ਼ਨ ਦੇ ਵਿੱਚ ਪੂਰੀ ਮਦਦ ਕਰਨ। ਇੰਡੀਆ ਨੇ ਟਰੂਡੋ ਹੋਣਾ ਦੇ ਇਸ ਸਾਰੇ ਐਲੀਗੇਸ਼ਨਸ ਨੂੰ ਅਬਸਰਡ ਵੀ ਕਿਹਾ, ਤੇ ਬਾਅਦ ਦੇ ਵਿੱਚ ਉਹਨਾਂ ਨੇ ਕੈਨੇਡੀਅਨ ਡਿਪਲੋਮੈਟ ਨੂੰ ਵੀ ਬਾਹਰ ਦਾ ਰਸਤਾ ਦਿਖਾ ਦਿੱਤਾ। ਟਿਟ ਫਾਰ ਟੈਟ ਮੂਵ ਦੇ ਤਹਿਤ ਪਹਿਲਾਂ ਕੈਨੇਡਾ ਨੇ ਇੰਡੀਆ ਦਾ ਜਿਹੜਾ ਟੌਪ ਇੰਟੈਲੀਜੈਂਸ ਫਿਗਰ ਆ ਉਸ ਨੂੰ ਕੈਨੇਡਾ ਤੋਂ ਐਕਸਪੈਲ ਕਰ ਦਿੱਤਾ ਸੀਗਾ। ਇਹ ਜਿਹੜਾ ਪਵਨ ਕੁਮਾਰ ਰਾਏ, ਜਿਸ ਦਾ ਨਾਮ ਹੀ ਆ ਰਿਹਾ ਰਾਅ ਦਾ ਜਿਹੜਾ ਏਜੰਟ ਆ, ਉਸ ਦੇ ਬਾਰੇ ਹਰਜੋਤ ਸਿੰਘ ਜੀ ਹੁਣ ਕਾਫੀ ਕੁਝ ਨਵੀਆਂ ਚੀਜ਼ਾਂ ਜਿਹੜੀਆਂ ਉਹ ਪਤਾ ਬਿਲਕੁਲ। ਲੱਗ ਪਵਨ ਰਹੀਆਂ। ਕੁਮਾਰ ਰਾਏ ਜੋ ਰਿਸਰਚ ਐਨਾਲਿਸਿਸ ਵਿੰਗ ਦਾ ਕੈਨੇਡਾ ਦੇ ਵਿੱਚ ਜਿਸ ਹੈਡ ਸੀ, ਜਿਸ ਨੂੰ ਐਕਸਪੈਲ ਕੀਤਾ ਗਿਆ ਕਿਉਂਕਿ ਉਹਦੇ ਕੋਲ ਡਿਪਲੋਮੈਟਿਕ ਪਾਸਪੋਰਟ ਸੀ। ਹੁਣ ਇਹ ਪਤਾ ਚੱਲਿਆ ਵੀ ਪਵਨ ਕੁਮਾਰ ਰਾਏ 97 IPS ਬੈਚ ਦਾ ਪੁਲਿਸ ਆਫੀਸਰ ਆ। ਬਾਅਦ ਦੇ ਵਿੱਚ ਇਸਨੇ ਰਾਹ ਨੂੰ ਜੁਆਇਨ ਕਰ ਲਿਆ ਸੀ। ਇਹ ਜਲੰਧਰ ਤੇ ਅੰਮ੍ਰਿਤਸਰ ਸਾਹਿਬ SSP ਲੱਗਾ ਰਿਹਾ ਆ, ਤੇ ਪੰਜਾਬੀ ਮੂਲ ਦਾ ਇਹ ਬੰਦਾ ਹੈਗਾ। ਜੀ ਬਿਲਕੁਲ, ਇਹ ਇਸ ਤਰੀਕੇ ਦੇ ਨਾਲ ਰਿਹਾ, ਉਹਨੂੰ ਬਾਹਰ ਦਾ ਰਸਤਾ ਜਿਹੜਾ ਉਹ ਦਿਖਾਇਆ ਗਿਆ ਸੀ, ਐਕਸਪੈਲ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ।
ਇੱਧਰ ਜਦੋਂ ਅਮਰੀਕਾ ਨੇ ਇਸ ਦੇ ਉੱਤੇ ਇੱਕ ਹੋਰ ਵੀ ਜਿਹੜੀ ਟਿੱਪਣੀ ਕੀਤੀ, ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸੁਲਿਵਨ, ਉਹਨਾਂ ਦੇ ਸਪੋਕਸਪਰਸਨ ਐਡਰੀਅਨ ਵਾਟਸਨ ਨੇ, ਵੀ ਅਸੀਂ ਇਹਨਾਂ ਦੀਆਂ ਜਿਹੜੀਆਂ ਐਲੀਗੇਸ਼ਨਸ ਆ ਉਸ ਨੂੰ ਬਹੁਤ ਹੀ ਗੰਭੀਰਤਾ ਦੇ ਨਾਲ ਦੇਖ ਰਹੇ ਹਾਂ, ਸੀਰੀਅਸ ਐਲੀਗੇਸ਼ਨਸ ਨੂੰ, ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਅਸੀਂ ਵੀ ਇੰਡੀਆ ਨੂੰ ਕਹਿੰਦੇ ਆ ਵੀ ਇਸ ਜਾਂਚ ਦੇ ਵਿੱਚ ਮਦਦ ਕਰਨ ਤੇ ਜਿਹੜੇ ਅਸਲੀ ਦੋਸ਼ੀ ਆ ਉਹਨਾਂ ਨੂੰ ਫੜਨ ਦੇ ਵਿੱਚ ਮਦਦ ਜਿਹੜੀ ਉਹ ਮਿਲੇ। ਕਿਸੇ ਵੀ ਮੁਲਕ ਦੇ ਵਿੱਚ ਜਾ ਕੇ ਕਿਸੇ ਗੈਰ ਮੁਲਕ ਦੀ ਸੰਸਥਾ ਦੇ ਦੁਆਰਾ ਇਦਾਂ ਦੇ ਜਿਹੜੇ ਕਤਲ ਕਰਵਾਉਣੇ, ਉਹ ਉਸ ਦੀ ਸੋਵਰਨਿਟੀ ਦੇ ਉੱਤੇ ਹਮਲੇ ਦੇ ਵਜੋਂ ਦੇਖਿਆ ਜਾਂਦਾ ਹੈਗਾ ਆ। ਸੋ ਇਹ ਚੀਜ਼ ਜਿਹੜੀ ਵਾਪਰੀ ਆ, ਉਸ ਤੋਂ ਬਾਅਦ ਦੇ ਵਿੱਚ ਕਾਫੀ ਜ਼ਿਆਦਾ ਹਲਚਲ ਮਚੀ ਹੈ। ਨਾਲ ਹੀ ਦੱਸਦੇ ਜਾਈਏ, ਆਸਟ੍ਰੇਲੀਆ, ਉਹਨਾਂ ਦੇ ਫੋਰਨ ਮਿਨਿਸਟਰੀ ਤੇ ਇੰਗਲੈਂਡ, ਯੂਕੇ ਦੇ ਜਿਹੜੇ ਫੋਰਨ ਸਕੱਤਰ ਆ, ਉਹਨਾਂ ਨੇ ਵੀ ਇਹਨਾਂ ਐਲੀਗੇਸ਼ਨਸ ਨੂੰ ਸੀਰੀਅਸ ਕਹਿੰਦੇ ਹੋਏ ਕਹਿੰਦੇ ਵੀ ਸਾਨੂੰ ਵੀ ਡੀਪ ਕੰਸਰਨਸ ਆ, ਡੀਪਲੀ ਕੰਸਰਨਡ ਆ ਅਸੀਂ ਇਸ ਪੂਰੇ ਮਾਮਲੇ ਦੇ ਵਿੱਚ ਲੈ ਕੇ। ਇੱਥੇ ਹਰਜੋਤ ਸਿੰਘ ਜੀ, ਚੇਤਾ ਕਰਾਉਂਦੇ ਜਾਂਦੇ ਆ, ਇੱਕ ਜਦੋਂ ਮੋਦੀ ਆਇਆ ਸੀ ਉਹਦੇ ਸਵਾਗਤ ਦੇ ਲਈ ਕੋਈ ਜੈਸੀ ਸਿੰਘ ਨਾਂ ਦਾ ਬੰਦਾ ਸੀਗਾ, ਜੀ ਉਹਨੇ ਇਸ ਦੇ ਉੱਤੇ ਇੱਕ ਵਾਰੀ ਫੇਰ ਬਿਆਨ ਦਿੱਤਾ, ਕਹਿੰਦੇ ਵੀ ਟਰੂਡੋ ਨੇ ਅਜੇ ਤੱਕ ਕੋਈ ਪ੍ਰੂਫ ਇਹ ਜਿਹੜਾ ਪਤਾ ਨਹੀਂ, ਇਹ ਨਹੀਂ ਟੁੱਟੀ ਜਿਹੀ ਆਰਗੇਨਾਈਜੇਸ਼ਨ ਬਣਾਈ ਆ ਸਿਕਸ ਆਫ ਅਮਰੀਕਾ। ਇਹ 3 ਜਾਂ 4 ਜਣੇ ਹੁੰਦੇ ਆ ਉੱਥੇ, ਜਿੱਥੇ ਜਾ ਕੇ ਖੜ ਜਾਂਦੇ ਆ। ਸਿੱਖਾਂ ਨੂੰ ਜਿਹੜੇ ਆ, ਆਈ ਡੋਨਟ ਨੋ ਕਾਹਤੇ ਜਿਹੜੇ ਬਾਹਰ ਵਸਦੇ, ਖਾਸ ਕਰਕੇ ਅਮਰੀਕਾ ਦੀਆਂ ਹੁਣ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਜਾਂ ਸਿੱਖ ਚੁੱਪ ਕਾਹਤੇ ਆ ਵੀ ਭਾਈ ਐਡਾ ਸ਼ਰੇਆਮ ਹੁਣ ਕੈਨੇਡਾ ਦੀ ਸਰਕਾਰ ਨੇ ਐਕਸਪੋਜ਼ ਕਰਤਾ ਵੀ ਇੰਡੀਆ ਵਾਲੇ ਇਨਵੋਲਵ ਸੀ। ਤੁਸੀਂ ਜਿਹੜੇ ਇਦਾਂ ਦੇ ਆ ਕੌਲੀ ਚੱਟ ਜਿਹੇ ਬੰਦੇ ਆ, ਇਹਨਾਂ ਨੂੰ ਐਕਸਪੋਜ਼ ਕਰੋ ਵੀ ਇਹ ਅਮਰੀਕਾ ਦੇ ਵਿੱਚ ਇਹ ਇਦਾਂ ਦੇ ਖਰੇ ਇਹ ਟਾਊਟ ਪੋਣਾ ਕਰਦੇ ਹੋਣ, ਜਿਹੜੇ ਇਦਾਂ ਦੀਆਂ ਸਟੇਟਮੈਂਟਾਂ ਦਿੰਦੇ ਆ। ਯਾਦ ਹੋਣਾ ਹਰਜੋਤ ਸਿੰਘ, ਜਦੋਂ ਨਿੱਜਰ ਹੁਣਾਂ ਦਾ ਸੰਸਕਾਰ ਕੀਤਾ ਜਾ ਰਿਹਾ ਸੀ, ਉੱਥੇ ਕਿੰਨੀਆਂ ਵੀਡੀਓ ਵਾਇਰਲ ਹੋਈਆਂ ਸੀਗੀਆਂ ਵੀ ਫੋਟੋਆਂ ਖਿੱਚ-ਖਿੱਚ ਕੇ ਇੰਟੈਲੀਜੈਂਸ ਵਾਲਿਆਂ ਨੂੰ ਜਿਹੜੀਆਂ ਜੀ ਉਹ ਘੱਲੀਆਂ ਜਾ ਰਹੀਆਂ ਸੀਗੀਆਂ। ਕੱਲ੍ਹ ਫਿਰ ਉੱਥੇ ਇੱਕ ਇਹ ਵੀ ਚੀਜ਼ ਜਿਹੜੀ ਹਰਜੋਤ ਸਿੰਘ ਦੇ ਨਾਲ ਹੀ ਵਾਪਰੀ, ਭਾਰਤ ਵਿੱਚ ਉੱਥੇ ਦੇ ਨਿਊਜ਼ ਚੈਨਲਸ ਨੇ ਇੱਕ ਜਿਹੜੀ ਲਿਸਟ ਜਿਹੜੀ ਉੱਥੇ ਸ਼ੋਅ ਕਰਨੀ ਸ਼ੁਰੂ ਕਰ ਦਿੱਤੀ, ਜਿਨ੍ਹਾਂ ਵਿੱਚੋਂ ਕੁਛ ਜਿਹੜੇ ਬੇਸਿਕਲੀ ਜਿਹੜੇ ਬਾਹਰ ਮੁਲਕਾਂ ਦੇ ਵਿੱਚ ਵੱਸਦੇ ਸਿੱਖ ਨੇ, ਉਹਨਾਂ ਨੂੰ ਜਿਹੜੀ ਉਹ ਲਿਸਟ, ਹਿੱਟ ਲਿਸਟ ਜਿਹੜੀ ਆ ਉਹ ਸ਼ੋਅ ਕਰ ਰਹੇ ਆ। ਸੋ ਉਸ ਨੂੰ ਲੈ ਕੇ ਵੀ ਹੁਣ ਕੰਸਰਨ ਜਿਹੜੇ ਬਣ ਰਹੇ ਆ, ਉਹ ਇਸੇ ਦੇ ਉੱਤੇ ਹੁਣ ਬ੍ਰਿਟਿਸ਼ ਦੇ ਵਿੱਚ ਰਹਿੰਦੇ ਸਿੱਖ ਆ, ਉਹਨਾਂ ਨੇ ਰਿਸ਼ੀ ਸੁਨਾਕ ਨੂੰ ਪੁੱਛਿਆ ਵੀ ਭਾਈ, ਕੀ ਜੇ ਭਾਰਤ ਕੈਨੇਡਾ ਦੇ ਵਿੱਚ ਜਾ ਕੇ ਕੁਝ ਕਰ ਰਿਹਾ, ਕੀ ਇੱਥੇ ਤੇ ਨਹੀਂ ਇਦਾਂ ਦੀ ਉਹ ਹਲਚਲ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰ ਰਿਹਾ? ਅਵਤਾਰ ਸਿੰਘ ਕੰਡਾ ਹੁਣਾਂ ਦੀ ਜਿਹੜੀ ਮੌਤ ਨੂੰ ਲੈ ਕੇ ਵੀ ਲੋਕਾਂ ਦੇ ਮਨਾਂ ਦੇ ਵਿੱਚ ਅਜਿਹੇ ਹੀ ਸ਼ੰਕੇ ਜਿਹੜੇ ਉਹ ਉਪਜੇ ਸੀਗੇ। ਸੋ ਇਸ ਦੇ ਨਾਲ ਹੀ ਜਿਹੜੀ ਹਰਜੋਤ ਸਿੰਘ ਜੀ ਇੱਕ ਹੋਰ ਗੱਲ ਹੋਈ ਆ, ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਇੰਡੀਆ ਨੂੰ ਇੱਕ ਵਾਰੀ ਫੇਰ ਕੋਆਪਰੇਟ ਕਰਨ ਦੀ ਗੱਲ ਤਾਂ ਆਖੀ ਆ, ਤੇ ਨਾਲ ਹੀ ਉਹਨਾਂ ਨੇ ਇੰਡੀਆ ਦੇ ਇਸ ਡਿਨਾਇਲ ਨੂੰ ਵੀ, ਇੰਡੀਆ ਨੇ ਜੇ ਕਿਹਾ ਵੀ ਅਸੀਂ ਇਸ ਅਸੈਸੀਨੇਸ਼ਨ ਦੇ ਵਿੱਚ ਸਾਡਾ ਕੋਈ ਇਨਵੋਲਵਮੈਂਟ ਨਹੀਂ ਆ, ਉਸ ਗੱਲ ਨੂੰ ਰਿਜੈਕਟ ਕਰ ਦਿੱਤਾ ਹੈ। ਉਹਨਾਂ ਨੇ ਇੰਡੀਆ ਦੀ ਇਸ ਗੱਲ ਨੂੰ ਨਹੀਂ ਮੰਨਿਆ ਹੈਗਾ। ਸੋ ਪਹਿਲਾਂ ਇਹ ਸਟਨਿੰਗ ਐਲੀਗੇਸ਼ਨ ਆਈ, ਫਿਰ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਹੁਣ ਇਸ ਡਿਨਾਇਲ ਨੂੰ ਰਿਜੈਕਟ ਜਿਹੜਾ ਆ ਉਹ ਕਰ ਦਿੱਤਾ ਆ। ਅਮਰੀਕਾ ਇਸ ਦੇ ਵਿੱਚ ਜਿਹੜਾ ਉਹ ਸਾਥ ਦੇ ਰਿਹਾ ਹੈਗਾ ਆ। ਸੋ ਆਸਟ੍ਰੇਲੀਆ ਵੀ ਨਾਲ ਜਿਹੜਾ ਇਸ ਦੇ ਵਿੱਚ ਲੱਗ ਰਿਹਾ। ਸੋ G5 ਮੁਲਕਾਂ ਦੇ ਨਾਲ, ਹੋਰ ਜਿਹੜੀਆਂ ਵੱਡੀਆਂ ਕੰਟਰੀਜ਼ ਕਹਿ ਸਕਦੇ ਹਾਂ, ਉਹਨਾਂ ਦੇ ਨਾਲ ਇਸ ਟਾਈਮ ਭੇੜ ਜਿਹੜਾ ਉਹ ਬਣਿਆ ਪਿਆ। ਇੰਡੀਆ ਦੇ ਨਾਲ ਜਿਹੜੀ ਚੱਲ ਰਹੀ ਟ੍ਰੇਡ ਦੀ ਗੱਲਬਾਤ ਆ, ਉਹ ਆਲਰੇਡੀ ਠੰਡੇ ਬਸਤੇ ਦੇ ਵਿੱਚ ਪੈ ਚੁੱਕੀ ਆ। ਕੈਨੇਡਾ ਦੇ ਨਾਲ ਜਿਹੜੀ ਇਹ ਚੀਜ਼ ਹੋਣੀ ਸੀਗੀ। ਸੋ ਹੁਣ ਦੇਖੋ ਅੱਗੇ ਇਸ ਪੂਰੇ ਮਾਮਲੇ ਦੇ ਵਿੱਚ ਕੀ ਜਿਹੜਾ ਉਹ ਬਣਦਾ ਹੈਗਾ ਆ। ਦਿੱਲੀ ਵਾਲੇ, ਇੰਡੀਆ ਬੇਸਿਕਲੀ ਕਈ ਵਾਰ ਕੈਨੇਡਾ ਨੂੰ ਉਹਨਾਂ ਨੇ ਇਹ ਕਿਹਾ ਆ ਵੀ ਜਿਹਨੇ ਵੀ ਖਾਲਿਸਤਾਨ ਦੀ ਗੱਲ ਕਰਦੇ ਆ ਜਾਂ ਸਿੱਖ ਆਪਣੀ ਜਿਹੜੀ ਗੱਲ ਕਰਦੇ ਆ, ਉਹਨਾਂ ਨੂੰ ਐਂਟੀ ਇੰਡੀਅਨ ਐਲੀਮੈਂਟ ਦੇ ਤੌਰ ਦੇ ਉੱਤੇ ਪੇਸ਼ ਕਰਕੇ ਕਈ ਵਾਰੀ ਉਹਨਾਂ ਨੇ ਕਿਹਾ ਵੀ ਇਹਨਾਂ ਦੇ ਉੱਤੇ ਤੁਸੀਂ ਨੱਥ ਪਾਓ, ਜਿਸ ਦੇ ਉੱਤੇ ਬਾਰ-ਬਾਰ ਟਰੂਡੋ ਹੋਣਾ ਨੇ ਤੇ ਕੈਨੇਡਾ ਦੀ ਸਰਕਾਰ ਨੇ ਇਹ ਕਿਹਾ ਆ ਵੀ ਸਾਡੇ ਭਾਈ ਇੱਥੇ ਵਿਚਾਰਾਂ ਦੀ ਖੁੱਲ੍ਹ ਆ ਤੇ ਇਦਾਂ ਹੀ ਚੱਲਦੀ ਰਹੇਗੀ। ਅੱਜ ਫਿਰ ਇੱਕ ਵਾਰੀ ਦੂਸਰੀ ਵਾਰ, ਕੱਲ ਵੀ ਨਿਊਯਾਰਕ ਟਾਈਮ ਨੇ ਇੱਕ ਬਹੁਤ ਵੱਡਾ ਆਰਟੀਕਲ ਲਿਖਿਆ ਸੀ ਇਹਦੇ ਸੰਬੰਧ ਦੇ ਵਿੱਚ। ਅੱਜ ਫਿਰ ਇਹ ਲਿਖਿਆ ਕਿ ਟਰੂਡੋ ਨੇ ਇੰਡੀਆ ਦਾ ਜਿਹੜਾ ਡਿਨਾਈਲ ਆ, ਨਹੀਂ ਜੀ ਅਸੀਂ ਇਨਵੋਲਵ ਨਹੀਂ, ਉਹਨੂੰ ਰਿਜੈਕਟ ਕਰ ਦਿੱਤਾ ਆ ਵੀ ਅਸੈਸੀਨੇਸ਼ਨ ਜਿਹੜੀ ਆ ਉਹਦੇ ਵਿੱਚ ਤੁਸੀਂ ਪੂਰੀ ਤਰ੍ਹਾਂ ਇਨਵੋਲਵ ਸੀ। ਹੁਣ ਇੱਕ ਕੈਨੇਡਾ ਦੇ ਗਵਰਨਮੈਂਟ ਆਫੀਸ਼ੀਅਲ ਆ, ਉਹਨਾਂ ਨੇ ਨਿਊਯਾਰਕ ਟਾਈਮ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਵੀ ਜੋ ਇੰਟੈਲੀਜੈਂਸ ਗੈਦਰ ਹੋਈ ਆ, ਇਹ ਇਕੱਲਾ ਕੈਨੇਡਾ ਜਾਂ ਅਮਰੀਕਾ ਨਹੀਂ, ਮਲਟੀਪਲ ਕੰਟਰੀਜ਼ ਇਹਦੇ ਵਿੱਚ ਇਨਵੋਲਵ ਸੀ। ਕੈਨੇਡਾ ਇਜ਼ ਅ ਮੈਂਬਰ ਆਫ ਸੋ ਕਾਲਡ ਫਾਈਵ ਆਈਜ਼ ਦਾ ਮੈਂਬਰ ਆ, ਇੱਕ ਇੰਟੈਲੀਜੈਂਸ ਅਲਾਇੰਸ ਆ। ਇਹਨਾਂ ਦੇ ਵਿੱਚ ਯੂਨਾਈਟਿਡ ਸਟੇਟਸ ਆ, ਬ੍ਰਿਟੇਨ ਆ, ਆਸਟ੍ਰੇਲੀਆ ਹੈਗਾ। ਕੈਨੇਡੀਅਨ ਸਿਕਿਉਰਿਟੀ ਏਜੰਸੀਜ਼ ਤੇ ਜੋ ਪੁਲਿਸ ਆ, ਉਹ ਇਸ ਕਿਲਿੰਗ ਦੀ ਇਨਵੈਸਟੀਗੇਸ਼ਨ
ਕਰ ਰਹੇ ਹੈਗੇ ਆ। ਸੋ ਉਹਨਾਂ ਨੇ ਏਦਾਂ ਨਹੀਂ ਗੱਲਬਾਤ ਕੀਤੀ ਹੈਗੀ। ਇਹਦੇ ਸੰਬੰਧ ਦੇ ਵਿੱਚ ਹੁਣ ਕਹਿੰਦੇ ਆ ਵੀ ਕੱਲਾ ਕੈਨੇਡਾ ਤੇ ਇੰਡੀਆ ਦੇ ਰਿਲੇਸ਼ਨ ਤਾਂ ਖਰਾਬ ਹੋਣੇ ਹੀ ਹੋਣੇ ਆ, ਹੋਏ ਗਏ ਆ। ਅਮਰੀਕਾ ਦੇ ਜਿਹੜੇ ਰਿਲੇਸ਼ਨ ਦੇ ਉੱਤੇ ਵੀ ਬਹੁਤ ਬੁਰਾ ਅਸਰ ਪੈਣ ਜਾ ਰਿਹਾ ਹੈ, ਕਿਉਂਕਿ ਅਮਰੀਕਾ ਦਾ ਕਲੋਜ਼ੈਸਟ ਐਲਾਈ ਕੈਨੇਡਾ ਹੈਗਾ, ਨਾਲੇ ਗੁਆਂਢੀ ਮੁਲਕ ਆ। ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਪਿੱਛੇ ਜੱਫੀਆਂ ਤਾਂ ਪਾਈਆਂ ਸੀ ਜਦੋਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਇੱਥੇ ਆਏ ਸੀ, ਤੇ ਉਹ ਕਹਿੰਦੇ ਆ ਵੀ ਕਿਉਂਕਿ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਵੀ ਜੋ ਰਸ਼ੀਆ ਤੇ ਯੂਕਰੇਨ ਦੀ ਜੰਗ ਚੱਲ ਰਹੀ ਆ, ਇੰਡੀਆ ਵਾਲੇ ਉੱਥੇ ਜਿਹੜਾ ਆ ਆਪਣਾ ਜੋ ਰੋਲ ਅਦਾ ਕਰ ਰਹੇ ਆ ਪ੍ਰੋ ਰਸ਼ੀਆ, ਉਹ ਨਾ ਕਰਨ। ਕਿਸੇ ਤਰ੍ਹਾਂ ਇਹ ਉਹਨਾਂ ਨੂੰ ਮਨਾਉਣ ਦੇ ਵਿੱਚ ਕੋਸ਼ਿਸ਼ ਕਰ ਰਹੇ ਸੀ। ਪਰ ਜੋ ਹੁਣ ਆ ਨਵੀਂ ਖਬਰ ਆਈ ਹੈਗੀ ਆ, ਇਹਦੇ ਨਾਲ ਕਹਿੰਦੇ ਪਈ ਇਹਦੇ ਉੱਤੇ ਵੀ ਬਹੁਤ ਵੱਡਾ ਅਸਰ ਪੈਣ ਜਾ ਰਿਹਾ ਹੈ। ਸੋ ਬਹੁਤ ਸਾਰੇ ਜੋ ਇੰਡੀਆ ਦਾ ਮੀਡੀਆ ਆ, ਉਹ ਜੋ ਉੱਥੇ ਗੋਦੀ ਮੀਡੀਆ ਦਾ ਪ੍ਰਚਾਰ ਹੁੰਦਾ ਹੀ ਹੁੰਦਾ ਆ। ਸੋ ਇਹ ਨਾ ਸੋਚੋ ਵੀ ਹੁਣ ਕੈਨੇਡਾ ਤੇ ਇੰਡੀਆ ਜਿਹੜੇ ਆ ਉਹਨਾਂ ਦੀ ਆਪਸ ਦੇ ਵਿੱਚ ਰਿਲੇਸ਼ਨ ਬਹੁਤ ਖਰਾਬ ਹੋਇਆ। ਅਮਰੀਕਾ ਦੇ ਰਿਲੇਸ਼ਨ ਦੇ ਉੱਤੇ ਵੀ ਬਹੁਤ ਜ਼ਿਆਦਾ ਇਹਦਾ ਅਸਰ ਪੈਣਾ, ਕਿਉਂਕਿ ਅਮਰੀਕਾ ਦੀਆਂ ਹੀ ਏਜੰਸੀਆਂ ਨੇ ਕੈਨੇਡਾ ਦੀ ਏਜੰਸੀਜ਼ ਨੂੰ ਪੂਰੀ ਹੈਲਪ ਕੀਤੀ ਆ ਇਹ ਸਾਰਾ ਜਿਹੜਾ ਮਸਲਾ ਆ ਸੋਲਵ ਕਰਨ ਦੇ ਵਿੱਚ। ਜੀ। ਇੱਥੇ ਜਿਹੜੇ ਆ ਟਰੂਡੋ ਹੋਣਾ ਨੇ ਵੀ ਬਿਆਨ ਦਿੱਤਾ, ਕਹਿੰਦੇ ਵੀ ਅਸੀਂ ਕਿਸੇ ਨੂੰ ਪ੍ਰਵੋਕ ਜਾਂ ਐਸਕੇਲੇਟ ਕਰਨ ਦੀ ਗੱਲ ਨਹੀਂ ਕਰ ਰਹੇ, ਅਸੀਂ ਸਿੰਪਲੀ ਜਿਹੜੇ ਫੈਕਟ ਨੇ ਇਸ ਪੂਰੇ ਮਾਮਲੇ ਦੇ ਵਿੱਚ ਉਸ ਨੂੰ ਸਾਰਿਆਂ ਦੇ ਸਾਹਮਣੇ ਪੇਸ਼ ਕਰ ਰਹੇ ਹਾਂ, ਤੇ ਅਸੀਂ ਅਜੇ ਵੀ ਚਾਹੁੰਦੇ ਹਾਂ ਵੀ ਭਾਰਤ ਦੀ ਸਰਕਾਰ ਸਾਡੇ ਨਾਲ ਕੰਮ ਕਰੇ, ਵਰਕ ਵਿਦ ਗਵਰਨਮੈਂਟ ਆਫ ਇੰਡੀਆ, ਤਾਂ ਜੋ ਇਸ ਦੇ ਵਿੱਚ ਅਸਲੀ ਜਿਹੜੇ ਕਲਪਰੇਟ ਆ ਉਹਨਾਂ ਨੂੰ ਜਿਹੜਾ ਉਹ ਫੜਿਆ ਜਿਹੜਾ ਹੋ ਜਾ ਸਕੇ। ਸੋ ਇਹ ਸਾਰਾ ਕੁਛ ਜਿਹੜਾ ਉਹ ਵਾਪਰਿਆ ਹੈ। ਬਾਈਡਨ ਹੁਣੇ ਵੀ ਕਹਿ ਲਓ ਵੀ ਦੁਚਿੱਤੀ 'ਚ ਜਿਹੜੇ ਉਹ ਰਹਿਣਗੇ। ਯੂਐਨ ਨੂੰ ਅੱਜ ਉਹਨਾਂ ਨੇ ਸੰਬੋਧਨ ਤਾਂ ਜਿਹੜਾ ਉਹ ਕੀਤਾ, ਉੱਥੇ ਇਸ ਦੀ ਚਰਚਾ ਤਾਂ ਉਹਨਾਂ ਨੇ ਖੁਦ ਨਹੀਂ ਕੀਤੀ, ਪਰ ਉੱਥੇ ਦੇ ਜਿਹੜੇ ਸਟੇਟ ਡਿਪਾਰਟਮੈਂਟ ਦੇ ਅਧਿਕਾਰੀ ਆ, ਉਹਨਾਂ ਨੇ ਉੱਥੋਂ ਹੀ ਬਿਆਨ ਦਿੱਤਾ ਸੀਗਾ ਵੀ ਯੂਐਸ ਇਸ ਮਾਮਲੇ ਵਿੱਚ ਕੈਨੇਡਾ ਦੇ ਨਾਲ ਬਹੁਤ ਕਲੋਜ਼ਲੀ ਕੰਮ ਕਰ ਰਿਹਾ ਸੀ ਤੇ ਡੀਪਲੀ ਕੰਸਰਨਿੰਗ ਸੀਗੀਆਂ ਇਹ ਜਿਹੜੀਆਂ ਐਲੀਗੇਸ਼ਨਸ। ਸੋ ਲੈਟਸ ਸੀ ਅੱਗੇ ਜਿਹੜਾ ਇਹ ਕੀ ਬਣਦਾ ਹੈਗਾ ਆ। ਕੈਨੇਡਾ ਜਿਹੜੀਆਂ ਇਨਵੈਸਟੀਗੇਸ਼ਨਸ ਜਦੋਂ ਕੰਪਲੀਟ ਹੁੰਦੀ ਆ ਤੇ ਕੀ ਜਿਹੜੀਆਂ ਸਪੈਸੀਫਿਕ ਜੀ ਫਾਈਂਡਿੰਗਸ ਹੋਰ ਜਿਹੜੀਆਂ ਉਹ ਪੇਸ਼ ਕਰਦਾ ਆ, ਇਹ ਇੱਕ ਵੱਡੀ ਜਿਹੜੀ ਚਰਚਾ ਦਾ ਵਿਸ਼ਾ ਜਿਹੜਾ ਉਹ ਰਹਿਣ ਵਾਲਾ ਆ। ਪਰ ਇੱਕ ਵਾਰੀ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦੇ ਦੁਆਰਾ ਇਸ ਨੂੰ ਹਾਊਸ ਆਫ ਕਾਮਨਸ ਦੇ ਵਿੱਚ ਬਿਆਨ ਦੇ ਰੂਪ ਦੇ ਵਿੱਚ ਕਹਿ ਕੇ ਨਾਲ ਦੇ ਨਾਲ ਜਿਹੜੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਆਪਣੇ ਨਾਲ ਜਿਹੜਾ ਉਹ ਲੈ ਕੇ ਜਿਹੜੇ ਇੱਕ ਹਿਸਾਬ ਦੇ ਨਾਲ ਇਹਨਾਂ ਨੇ ਬਿਆਨ ਦਿੱਤਾ ਆ, ਉਸ ਦੇ ਨਾਲ ਪੂਰੀ ਕਹਿ ਲਓ ਵੀ ਮਾਮਲੇ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਇਹ ਹਲਚਲ ਮਿਲ ਚੁੱਕੀ ਹੈਗੀ ਆ। ਸੋ ਅੱਗੇ ਕੀ ਬਣਦਾ ਹੈ, ਜੀਓਪੋਲਿਟਿਕਸ ਬੇਸ ਦੇ ਨਾਲ ਕਾਫੀ ਕੁਛ ਚੇਂਜ ਜਿਹੜੀ ਉਹ ਹੋਵੇਗੀ। ਨਿਊਯਾਰਕ ਟਾਈਮ ਨੂੰ ਗਵਰਨਮੈਂਟ ਆਫੀਸ਼ੀਅਲ ਜੋ ਕੈਨੇਡਾ ਦੇ, ਉਹਨਾਂ ਨੇ ਦੱਸਿਆ ਆ ਵੀ ਇੰਟੈਲੀਜੈਂਸ ਨੂੰ ਪਬਲਿਕ ਕੀਤਾ ਜਾਊਗਾ ਜਦੋਂ ਇਨਵੈਸਟੀਗੇਸ਼ਨਸ ਕੰਪਲੀਟ ਹੋ ਗਈਆਂ। ਸੋ ਉਹ ਇਹ ਤੋਂ ਵੀ ਪਿੱਛੇ ਨਹੀਂ ਹਟ ਰਹੇ ਵੀ ਅਸੀਂ ਇਸ ਗੱਲ ਨੂੰ ਬਿਲਕੁਲ ਪਬਲਿਕ ਕਰਾਂਗੇ। ਇਹ ਗੱਲ ਬਹੁਤ ਜਿਹੜੀ ਵਧੀਆ ਆ, ਪਬਲਿਕ ਹੋਊਗੀ ਤੇ ਉਹ ਐਕਸਪੋਜ਼ ਵੀ ਹੋਊਗੇ। ਸੋ ਪਤਾ ਚੱਲੂਗਾ ਵੀ ਕਿੱਥੇ ਜਿਹੜੀ ਆ ਕੌਣ ਬੰਦਾ ਜਿਹੜਾ ਇਹਦੇ ਸਾਰੇ ਦੇ ਵਿੱਚ ਇਨਵੋਲਵ ਸੀਗਾ। ਜੀ ਬਿਲਕੁਲ। ਬਾਈਡਨ ਹੁਣੀ ਇੰਡੀਆ ਨੂੰ ਵੈਸੇ ਕਲੋਜ਼ ਜਿਹੜਾ ਉਹ ਜ਼ਰੂਰ ਰੱਖਣਾ ਚਾਹੁੰਦੇ, ਕਿਉਂਕਿ ਚਾਈਨਾ ਦੇ ਉਲਟ ਇੱਕ ਨਾ ਇੱਕ ਜਿਹੜਾ ਉਹ ਐਲਾਈ ਬਣਾਉਣਾ ਚਾਹੁੰਦੇ ਆ। ਉਹਨਾਂ ਨੇ ਤਾਂ ਹੀ ਮੋਦੀ ਨੂੰ ਇੱਥੇ ਵੀ ਸੱਦਿਆ ਸੀ, ਆਪ ਵੀ ਜਿਹੜੇ ਉੱਥੇ ਗਏ ਸੀਗੇ। ਪਰ ਵੀਅਤਨਾਮ 'ਚ ਜਾਂਦੇ ਉਹਨਾਂ ਨੇ ਇੰਡੀਆ ਦੇ ਉੱਤੇ ਜਿਹੜਾ ਕਹਿ ਲਓ ਵੀ ਧਾਵਾ ਵੀ ਬੋਲ ਦਿੱਤਾ ਵੀ ਇੱਥੇ ਪ੍ਰੈਸ ਦੀ ਫਰੀਡਮ ਦਾ, ਆਜ਼ਾਦੀ ਨੂੰ ਲੈ ਕੇ ਬੜੇ ਸਵਾਲ ਆ, ਮਾਈਨੋਰਟੀਜ਼ ਦੇ ਮਸਲਿਆਂ ਨੂੰ ਲੈ ਕੇ ਬੜੇ ਜਿਹੜੇ ਉਹ ਸਵਾਲ ਆ। ਤੇ ਹੁਣ ਇਹ ਜਦੋਂ ਪਤਾ ਲੱਗ ਰਿਹਾ ਵੀ ਕੈਨੇਡਾ ਦੇ ਨਾਲ ਮਿਲ ਕੇ ਹੀ ਇਹ ਜਿਹੜਾ ਇੰਡੀਆ ਦਾ ਲਿੰਕ ਲੱਭਿਆ ਹੈ ਇਸ ਅਸੈਸੀਨੇਸ਼ਨ ਦੇ ਵਿੱਚ, ਸੋ ਇਹ ਕਿਤੇ ਨਾ ਕਿਤੇ ਹੋਰ ਕਈ ਕੁਛ ਜਿਹੜਾ ਆ ਇਹ ਚੱਲ ਰਿਹਾ ਹੈਗਾ। ਪ੍ਰੋਫੈਸਰ ਉੱਥੇ ਦੇ ਨੇ ਇੱਕ ਪੈਰਿਸ, ਜਿਨ੍ਹਾਂ ਨੇ ਕਿਹਾ ਵੀ ਇਹ ਜਿਹੜੇ ਦੋਸ਼ ਲਾਏ ਜਾ ਰਹੇ ਆ ਇੰਡੀਆ ਦੀ ਇਨਵੋਲਵਮੈਂਟ ਦੇ ਉੱਤੇ, ਪੋਲੀਟੀਕਲ ਕਿਲਿੰਗ, ਇਹਦੇ ਨਾਲ ਪੂਰੇ ਕੈਨੇਡਾ ਦੇ ਵਿੱਚ ਇੱਕ ਗੁੱਸੇ ਦੀ ਲਹਿਰ ਵੀ ਜਿਹੜੀ ਆ ਉਹ ਦੌੜੀ ਹੈਗੀ ਆ। ਉਹ ਕਹਿੰਦੇ ਵੀ ਇਹ ਸਟਨਿੰਗ ਆ ਤੇ ਇਹ ਜਿਹੜੇ ਐਲੀਗੇਸ਼ਨਸ ਦੇ ਵਿੱਚ ਬੜੇ ਅਪੋਲਿੰਗ ਵੀ ਆ। ਕਹਿੰਦੇ ਵੀ ਜੇ ਇਸ ਦੇ ਵਿੱਚ ਸੱਚ ਹੁੰਦਾ ਆ ਤਾਂ ਇਹ ਵਨ ਆਫ ਦਾ ਮੋਸਟ ਓਫੈਂਸਿਵ ਤੇ ਅਪਾਲਿੰਗ ਫਾਰਮ ਆਫ ਪੋਲੀਟੀਕਲ ਇੰਟਰਫੀਅਰੈਂਸ ਹੋਊਗੀ ਕਿਸੇ ਵੀ ਮੁਲਕ ਦੀ ਵਿੱਚ, ਕਿਸੇ ਡੈਮੋਕ੍ਰੇਸੀ ਦੇ ਵਿੱਚ। ਕਹਿੰਦੇ ਵੀ ਇਦਾਂ ਦਾ ਬਿਹੇਵੀਅਰ ਵਨ ਆਫ ਦਾ ਵਰਸਟ ਅਥੋਰੀਟੇਰੀਅਨ ਲੀਡਰਸ ਦੁਨੀਆ ਭਰ ਦੇ ਵਿੱਚ ਜਿਹੜੇ ਉਹ ਕਰਦੇ ਨੇ। ਅਜਿਹੇ ਟਾਈਮ ਦੇ ਉੱਤੇ ਜਿਹੜੀਆਂ ਫੇਲਡ ਸਟੇਟਸ, ਨਾਰਥ ਕੋਰੀਆ ਵਰਗੇ ਜਾਂ ਨਾਲ ਦੇ ਨਾਲ ਰੂਸ ਵਰਗੇ ਜਿਹੜੇ ਆਉਂਦੇ ਆ, ਜਿਹੜੇ ਬਾਹਰਲੇ ਮੁਲਕਾਂ 'ਚ ਜਿਹੜੇ ਉਹਨਾਂ ਦੇ ਡਿਸੈਂਡੈਂਟ ਹੁੰਦੇ, ਉਹਨਾਂ ਦੇ ਉਲਟ ਬੋਲਣ ਵਾਲਿਆਂ ਨੂੰ ਮਰਵਾ ਦਿੰਦੇ ਆ। ਸੋ ਇਸ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਹਰਜੋਤ ਸਿੰਘ ਜੀ ਇਸ ਟਾਈਮ ਸਾਹਮਣੇ ਆਈਆਂ ਆ। ਇਹ ਮਸਲਾ ਇੱਕ ਵਾਰੀ ਫੇਰ
ਉੱਭਰ ਕੇ ਸਾਹਮਣੇ ਆਇਆ ਹੈ। ਉੱਦਾਂ ਇਸ ਪੂਰੇ ਮਾਮਲੇ ਦੇ ਵਿੱਚ ਜਿਹੜਾ ਖਾਲਿਸਤਾਨ ਰੈਫਰੈਂਡਮ, ਇਹ ਸਾਰੀਆਂ ਚੀਜ਼ਾਂ, ਹੋਰ ਬਹੁਤ ਸਾਰੀਆਂ ਚੀਜ਼ਾਂ, ਸਿੱਖਾਂ ਦੀ ਇਹ ਜਿਹੜੀ ਲਹਿਰ ਆ ਚੱਲਦੀ ਰਹੀ ਆ, ਕਿਸ ਤਰੀਕੇ ਦੇ ਨਾਲ ਵਿਦੋਸ਼ੀਆਂ ਨੂੰ ਮਾਰਿਆ ਗਿਆ ਉੱਥੇ, ਉਹ ਸਾਰੀਆਂ ਚੀਜ਼ਾਂ ਉੱਭਰ ਕੇ ਸਾਹਮਣੇ ਆ ਜੀ ਗਈਆਂ ਆ। ਤੇ ਸਾਰੇ ਕਾਸੇ 'ਚ ਇੱਕ ਗੁੱਡ ਚੀਜ਼ ਇਹ ਹੋਈ ਆ ਵੀ ਜਿੰਨਾ ਵੀ ਦੁਨੀਆ ਦਾ ਮੀਡੀਆ ਆ, ਜਿੰਨੇ ਵੀ ਦੁਨੀਆ ਦੇ ਮੇਜਰ ਟੀਵੀ ਆ, ਨਿਊਜ਼ਪੇਪਰਸ ਆ, ਉਹਨਾਂ ਨੇ ਸਿੱਖ ਐਕਟਿਵਿਸਟ, ਸਿੱਖ ਪ੍ਰੈਜ਼ੀਡੈਂਟ ਗੁਰਦੁਆਰਾ ਸਾਹਿਬ ਦਾ ਹਰਦੀਪ ਸਿੰਘ ਨਿੱਜਰ ਨੂੰ ਕਿਹਾ, ਜਿਸ ਤਰ੍ਹਾਂ ਦੀ ਹਮੇਸ਼ਾ ਹੀ ਜਿਹੜੀ ਆ ਇੰਡੀਆ ਦੀ ਸਰਕਾਰ ਸਿੱਖਾਂ ਨੂੰ ਅੱਤਵਾਦੀ ਦੱਸਦੀ ਰਹਿੰਦੀ ਆ, ਚਾਹੇ ਉਹ ਕਿਸਾਨ ਮੋਰਚੇ ਵੇਲੇ ਜਾਂ ਕੋਈ ਵੀ, ਜਦੋਂ ਵੀ ਤੁਸੀਂ ਆਪਣੀ ਹੱਕ ਦੀ ਗੱਲ ਕਰਦੇ ਆ ਤੇ ਰਾਈਟ ਵੇ ਉਹ ਖਾਲਿਸਤਾਨੀ ਕਹਿ ਦਿੰਦੇ ਆ, ਅੱਤਵਾਦੀ ਕਹਿ ਦਿੰਦੇ ਆ। ਸੋ ਇਹ ਜਿਹੜਾ ਸਾਰਾ ਧੋਣਾ ਆ, ਇਹ ਵੀ ਇੱਕ ਵਾਰ ਧੋਤਿਆ ਗਿਆ ਆ ਵੀ ਕਿਸ ਤਰ੍ਹਾਂ ਜਿਹੜੀ ਇੰਡੀਆ ਦੀ ਸਰਕਾਰ ਆ ਬਿਨਾਂ ਕਿਸੇ ਰੀਜਨ ਤੋਂ ਲੋਕਾਂ ਦੇ ਉੱਤੇ ਲੇਬਲ ਲਾ ਦਿੰਦੀ ਹੈਗੀ ਆ। Yeah. ਤੇ ਆਪਾਂ ਹੁਣ ਕੁਛ ਕੁ ਲੋਕਲ ਖਬਰਾਂ ਕਰੀਏ ਤੇ ਲੋਕਲ ਖਬਰਾਂ ਦੇ ਮੁਤਾਬਕ ਕੈਲੀਫੋਰਨੀਆ ਇੱਕ ਵਾਰੀ ਫਿਰ ਕੁਝ ਲੋਕਾਂ ਨੂੰ 5000 ਦੇ ਕਰੀਬ ਲੋਕਾਂ ਨੂੰ ਪੈਸੇ ਮੇਲ ਕਰਨ ਜਾ ਰਹੀ ਹੈ ਸਟੇਟ ਆਫ ਕੈਲੀਫੋਰਨੀਆ। ਇਹ ਮਿਡਲ ਕਲਾਸ ਟੈਕਸ ਰਿਫੰਡ ਹੈਗਾ ਹੈ। ਇਹ ਕਹਿੰਦੇ ਥੋੜਾ ਜਿਹਾ ਸਕੇਜੂਲ ਤੋਂ ਲੇਟ ਹੋ ਗਿਆ ਸੀ। 5000 ਦੇ ਕਰੀਬ ਲੋਕਾਂ ਜਿਹੜੇ ਆ ਕੈਲੀਫੋਰਨੀਆ ਦੇ ਵਿੱਚ, ਉਹਨਾਂ ਨੂੰ ਐਂਡ ਆਫ ਸਤੰਬਰ 2023 ਤੱਕ ਫਰੈਂਚਾਈਜ਼ ਟੈਕਸ ਬੋਰਡ ਵੱਲੋਂ ਇਹ ਪੇਮੈਂਟਸ ਭੇਜੀਆਂ ਜਾਣਗੀਆਂ, ਜਿਨ੍ਹਾਂ ਦਾ ਅਮਾਉਂਟ $200 ਤੋਂ ਲੈ ਕੇ $1050 ਤੱਕ ਹੋਊਗਾ। ਕੈਲੀਫੋਰਨੀਆ ਫੀਮਾ ਦੀ ਨਵੀਂ ਲਿਸਟ ਦੇ ਵਿੱਚ ਟੌਪ ਦੇ ਉੱਤੇ ਆਈ ਆ। ਫੀਮਾ ਦੀ ਇਹ ਨਵੀਂ ਲਿਸਟ ਬਣਾਈ ਗਈ ਆ ਵਲਨਰੇਬਲ ਟੂ ਵੈਦਰ ਡਿਜ਼ਾਸਟਰ, ਜਿੱਥੇ ਮੌਸਮ ਦੇ ਕਰਕੇ ਕੁਛ ਨਾ ਕੁਛ ਖਰਾਬੀਆਂ ਜਿਹੜੀਆਂ ਉਹ ਹੋ ਸਕਦੀਆਂ ਆ। ਸੋ ਕੈਲੀਫੋਰਨੀਆ ਨੇ ਇਸ ਦੇ ਵਿੱਚ ਕਹਿੰਦੇ ਆ ਵੀ ਟੌਪ ਦੇ ਉੱਤੇ ਆਏ ਹੈਗੇ ਆ। ਰੈਜ਼ਿਲੀਅੰਸ ਜ਼ੋਨਸ ਕਹਿੰਦੇ ਆ ਵੀ ਉਹਨਾਂ ਨੂੰ ਉਹਦਾ ਫੰਡਿੰਗ ਮਿਲੂਗੀ, ਜਿਸ ਦੇ ਲਈ ਫਲੱਡਿੰਗ, ਹੜ੍ਹਾਂ ਦੇ ਲਈ, ਅੱਗਾਂ ਦੇ ਲਈ, ਫਾਇਰਸ ਤੇ ਹੀਟ ਵੇਵਸ ਤੋਂ ਪ੍ਰਪੇਅਰ ਕਰਨ ਦੇ ਲਈ ਇਹਨਾਂ ਨੂੰ ਰਾਸ਼ੀ ਜਿਹੜੀ ਉਹ ਮਿਲ ਸਕਦੀ ਹੈਗੀ ਆ। ਹੁਣ ਤੱਕ 500 ਜਿਹੜੀਆਂ ਅਜਿਹੀ ਜ਼ੋਨਸ ਉਹਨਾਂ ਨੇ ਐਲਾਨੀਆਂ ਨੇ, ਆਇਡੈਂਟੀਫਾਈ ਕੀਤੀਆਂ ਨੇ, ਜਿਹੜੀਆਂ ਕਿ ਕਈ 100 ਮੀਲ ਦੇ ਦਾਇਰੇ ਦੇ ਵਿੱਚ ਆ ਜਾਂਦੀਆਂ ਆ। ਸੋ ਜਿਹੜੇ ਵੀ ਤੱਟ ਦੇ ਨਜ਼ਦੀਕ ਆ ਰਹੇ ਨੇ, ਉਹਨਾਂ ਦੇ ਵਿੱਚ ਕਾਫੀ ਜਿਹੜਾ ਰਿਸਕ ਆ ਉਹ ਵੱਧ ਨਜ਼ਰ ਆ ਰਿਹਾ ਆ ਨੈਸ਼ਨਲ ਰਿਸਕ ਇੰਡੈਕਸ ਦੇ ਜਿਹੜਾ ਉਹ ਮੁਤਾਬਕ। ਚਾਹੇ ਹੇਵਰਡ ਆ, ਓਕਲੈਂਡ ਆ, ਸੈਨ ਹੋਜ਼ੇ ਆ, ਪਾਲੋ ਆਲਟੋ ਆ, ਫਰੀਮੌਂਟ ਆ, ਇਹ ਸਾਰੇ ਇਲਾਕੇ ਕੈਲੀਫੋਰਨੀਆ ਦੇ ਇਸ ਟਾਈਮ ਸਭ ਤੋਂ ਜ਼ਿਆਦਾ ਵੈਦਰ ਡਿਜ਼ਾਸਟਰਸ ਦੇ ਲਈ ਵਨਰੇਬਲ ਨਜ਼ਰ ਆ ਰਹੇ ਹੈਗੇ ਆ। ਸੋ ਹੁਣ ਦੇਖੋ ਅੱਗੇ ਕੀ ਬਣਦਾ। ਆਲਰੇਡੀ ਅਮਰੀਕਾ ਦੇ ਵਿੱਚ ਇਸ ਸਾਲ ਦੇ 2023 ਦੇ ਵੱਖ-ਵੱਖ ਵੈਦਰ ਡਿਜ਼ਾਸਟਰਸ ਦੇ ਵਿੱਚ 22 ਤੋਂ 25 ਬਿਲੀਅਨ ਡਾਲਰ ਦਾ ਨੁਕਸਾਨ ਹੋ ਚੁੱਕਾ ਆ। ਅਜੇ 3-4 ਮਹੀਨੇ ਹੋਰ ਬਾਕੀ ਆ ਤੇ ਸਭ ਨੂੰ ਪਤਾ ਆ ਵੀ ਸਿਆਲਾਂ ਦੇ ਵਿੱਚ ਜਿਹੜੇ ਸਨੋ ਸਟਾਰਮਸ ਆ ਉਹ ਵੀ ਇੱਕ ਵਾਰੀ ਧੂਆਂ ਕੱਢ ਦਿੰਦੇ ਹੁੰਦੇ ਆ। ਸੋ ਇਹ ਹੁਣ ਦੇਖੋ ਅੱਗੇ ਕੀ ਬਣਦਾ ਆ। ਪਰ ਫੀਮਾ ਨੇ 500 ਤੋਂ ਵੱਧ ਥਾਵਾਂ ਦੀ ਸ਼ਨਾਖਤ ਕੀਤੀ ਆ ਜਿਹੜੀ ਇਹਨਾਂ ਲਿਸਟ ਦੇ ਵਿੱਚ ਆਈ ਆ। ਅਗਲੀ ਖਬਰ ਵੱਲ ਚਲੀਏ। ਸੈਕਰਾਮੈਂਟੋ ਦਾ ਇੱਕ ਡਿਸਟ੍ਰਿਕਟ ਅਟਾਰਨੀ, ਉਹਨਾਂ ਨੇ ਸਿਟੀ ਆਫ ਸੈਕਰਾਮੈਂਟੋ ਦੇ ਅਗੇਂਸਟ ਹੀ ਲਾ ਸੂਟ ਫਾਈਲ ਕੀਤਾ ਆ। ਕੈਲੀਫੋਰਨੀਆ ਦੇ ਵਿੱਚ ਇਸ ਡਿਸਟ੍ਰਿਕਟ ਅਟਾਰਨੀ ਦੀ ਬਹੁਤ ਜ਼ਿਆਦਾ ਜਿਹੜੀ ਆ ਜੈ ਜੈਕਾਰ ਹੋ ਰਹੀ ਹੈਗੀ ਆ। ਥੀਨ ਹੋ ਨਾਮ ਦੇ ਡਿਸਟ੍ਰਿਕਟ ਅਟਾਰਨੀ ਜੋ ਸੈਕਰਾਮੈਂਟੋ ਕਾਉਂਟੀ ਦੇ ਹੈਗੇ ਆ, ਉਹਨਾਂ ਨੇ ਸੈਕਰਾਮੈਂਟੋ ਸਿਟੀ ਦੇ ਅਗੇਂਸਟ ਸਿਵਲ ਲਾ ਸੂਟ ਫਾਈਲ ਕੀਤਾ ਵੀ ਭਾਈ ਤੁਸੀਂ ਹੋਮਲੈਸ ਪੋਪੂਲੇਸ਼ਨ ਨੂੰ ਕੰਟਰੋਲ ਕਿਉਂ ਨਹੀਂ ਕਰ ਰਹੇ ਹੈਗੇ। ਕਹਿੰਦੇ ਵੀ ਜਿਹੜੀ ਕਮਿਊਨਿਟੀ ਆ ਇਸ ਵੇਲੇ ਇੱਕ ਤਰ੍ਹਾਂ ਨਾਲ ਬ੍ਰੇਕਿੰਗ ਪੁਆਇੰਟ ਦੇ ਉੱਤੇ ਹੈਗੀ ਆ। ਪਿਛਲੇ ਕੁਝ ਸਾਲਾਂ ਦੇ ਵਿੱਚ 250% ਅਨਹਾਊਸਡ ਪੋਪੂਲੇਸ਼ਨ, ਜਿਨ੍ਹਾਂ ਨੂੰ ਹੋਮਲੈਸ ਕਹਿੰਦੇ ਆ, ਉਹ ਗਰੋ ਹੋਈ ਆ 7 ਸਾਲਾਂ ਦੇ ਵਿੱਚ। ਕਹਿੰਦੇ ਵੀ ਸੈਨ ਫਰਾਂਸਿਸਕੋ ਨਾਲੋਂ ਵੀ ਵੱਧ ਇਹ ਗਰੋ ਹੋਈ ਆ ਤੇ ਸਿਟੀ ਵਾਲੇ ਸਿਰਫ ਲਾਰਾ ਲੱਪਾ ਲਾਉਂਦੇ ਰਹਿੰਦੇ ਆ। ਕਹਿੰਦੇ ਈਵਨ ਸੈਕਰਾਮੈਂਟੋ ਸਿਟੀ ਨੇ ਜੋ ਸਿਟੀ ਦੇ ਆ ਪਾਰਕਸ ਹੈਗੀਆਂ, ਉਹਨਾਂ ਦੇ ਵਿੱਚ ਵੀ ਹੋਮਲੈਸ ਲੋਕਾਂ ਨੂੰ ਰਾਤ ਦੇ ਟਾਈਮ ਨੂੰ ਰਹਿਣ ਨੂੰ ਕਿਹਾ ਹੋਇਆ ਹੈ, ਪਰ ਦਿਨ ਨੂੰ ਉਹ ਕਹਿੰਦੇ ਰਹਿ ਨਹੀਂ ਸਕਦੇ ਹੈਗੇ। ਇਸ ਤੋਂ ਬਿਨਾਂ ਉਹਨਾਂ ਨੇ ਕਿਹਾ ਵੀ ਗਵਰਨਮੈਂਟ ਜਾਂ ਪੁਲਿਸ ਜਿਹੜੇ ਆ ਪੁਲਿਸ ਆ ਉਹ ਕੀ ਕਰ ਰਹੀ ਹੈਗੀ ਆ। ਬਹੁਤ ਸਾਰੇ ਜਿਹੜੇ ਬਿਜ਼ਨੈਸਸ ਆ ਜਿਨ੍ਹਾਂ ਦੇ ਬਾਹਰ ਕਈ ਵਾਰੀ ਡਰੱਗ ਡੀਲਿੰਗ ਹੋ ਜਾਂਦੀ ਆ ਤੇ ਬਿਜ਼ਨਸ ਓਨਰ ਨੂੰ ਟਿਕਟ ਇਸ਼ੂ ਕੀਤੀ ਜਾਂਦੀ ਹੈਗੀ ਆ ਵੀ ਜੀ ਉੱਥੇ ਕੋਈ ਡਰੱਗ ਵੇਚ ਰਿਹਾ, ਜਦ ਕਿ ਕਹਿੰਦੇ ਵੀ ਇਹ ਕੰਮ ਪੁਲਿਸ ਦਾ ਹੋਣਾ ਚਾਹੀਦਾ, ਨਾ ਕਿ ਬਿਜ਼ਨਸ ਓਨਰ ਆਪਣਾ ਬਿਜ਼ਨਸ ਤੇ ਸਮਾਨ ਸੈੱਲ ਕਰੇ ਜਾਂ ਬਾਹਰ ਦੇਖੇ ਵੀ ਕੀ ਹੋ ਰਿਹਾ ਹੈਗਾ। ਸੋ ਫਾਈਨਲੀ ਕੋਈ ਨਾ ਕੋਈ ਤਾਂ ਜਿਹੜਾ ਡਿਸਟ੍ਰਿਕਟ ਅਟਾਰਨੀ ਆ ਉਹ ਥੋੜਾ ਉਸ ਤਰ੍ਹਾਂ ਦਾ ਆਇਆ ਜੋ ਲੋਕਾਂ ਦੇ ਹਿੱਤ ਦੀ ਗੱਲ ਕਰ ਰਿਹਾ ਹੈਗਾ। ਬਿਲਕੁਲ ਹਰਜੋਤ ਸਿੰਘ ਜੀ, ਇਹਦੇ ਵਿੱਚ ਉਹਨਾਂ ਨੇ ਇਹ ਵੀ ਦੋਸ਼ ਲਾਏ ਵੀ ਜਿਹੜੀ ਸੈਕਰਾਮੈਂਟੋ ਸਿਟੀ ਦੀ ਗਵਰਨਮੈਂਟ ਆ, ਉਹਨਾਂ ਨੇ ਆਪ ਜਿਹੜੇ ਆਰਡੀਨੈਂਸ ਬਣਾਏ ਆ ਹੋਮਲੈਸ ਇਨਕੈਂਪੈਂਟਸ ਨੂੰ ਲੈ ਕੇ, ਉਹਨਾਂ ਨੂੰ ਐਨਫੋਰਸ ਕਰਨ ਦੇ ਵਿੱਚ ਬਹੁਤ ਪਿੱਛੇ ਆ, ਉਹ ਫਾਡੀ ਆ।
ਉਸ ਦੇ ਉੱਤੇ ਕਦਮ ਹੀ ਜਿਹੜਾ ਕੋਈ ਨਹੀਂ ਚੱਕ ਰਹੇ। ਇਹ ਅੱਜ ਤੋਂ ਕੁਛ ਵੀਕ ਪਹਿਲਾਂ ਜਿਹੜੇ ਥੀਨ ਹੋਵ ਆ ਡਿਸਟ੍ਰਿਕਟ ਅਟਾਰਨੀ ਸੈਕਰਾਮੈਂਟੋ ਕਾਉਂਟੀ ਦੇ, ਉਹਨਾਂ ਨੇ ਚੇਤਾਵਨੀ ਦਿੱਤੀ ਸੀਗੀ ਸਿਟੀ ਨੂੰ ਵੀ ਭਾਈ ਤੁਸੀਂ ਇਸ ਦੇ ਵਿੱਚ ਸਿੱਧੇ ਹੋ ਕੇ ਕੰਮ ਕਰੋ, ਹੋਮਲੈਸ ਦੇ ਜਿਹੜੇ ਤੁਸੀਂ ਆਰਡੀਨੈਂਸ ਖੁਦ ਬਣਾਏ ਆ ਉਹਨਾਂ ਨੂੰ ਲਾਗੂ ਕਰ ਲਓ, ਨਹੀਂ ਤਾਂ ਮੈਂ ਤੁਹਾਨੂੰ ਸੂ ਕਰ ਦੇਣਾ ਆ। ਸੋ ਹੁਣ ਥੀਨ ਹੋ ਨੇ ਇਹ ਜਿਹੜਾ ਕਦਮ ਆ ਉਹ ਚੁੱਕ ਲਿਆ। ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਜਿਹੜੀ ਉਸ ਦੇ ਵਿੱਚ ਕੀਤੀ, ਤਾਂ ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਐਲਾਨ ਹੋ ਗਿਆ ਵੀ ਭਾਈ ਖੁਦ ਡਿਸਟ੍ਰਿਕਟ ਅਟਾਰਨੀ, ਖੁਦ ਸਿਟੀ ਨੂੰ ਇਹ ਹੁਣ ਲਾਸੂਟ ਉਹਨਾਂ ਦੇ ਉਲਟ ਜਿਹੜਾ ਉਹ ਦਰਜ ਕਰਨ ਜਾ ਰਿਹਾ ਹੈਗਾ ਆ। ਸੋ ਇਹ ਹੁਣ ਦੇਖੋ ਅੱਗੇ ਕੀ ਜਿਹੜਾ ਉਹ ਬਣਦਾ। ਕਹਿੰਦੇ ਵੀ ਕੰਪਲਾਇੰਸ ਦੇ ਨਾਲ ਹੀ ਗੱਲ ਜਿਹੜੀ ਉਹ ਬਣਨੀ ਆ। ਇਸ ਦੇ ਉੱਤੇ ਜਿਹੜੇ ਮੇਅਰ ਸਟੈਨਬਰਗ ਆ ਉਹਨਾਂ ਨੇ ਸਟੇਟਮੈਂਟ ਇਸ਼ੂ ਜਿਹੜੀ ਉਹ ਕੀਤੀ ਆ। ਉਹਨਾਂ ਨੇ ਕਿਹਾ ਵੀ ਸਿਟੀ ਨੇ ਤਾਂ ਸੈਂਕੜੇ ਜਿਹੜੇ ਐਮਰਜੈਂਸੀ ਬੈਡਸ ਆ ਉਹਨਾਂ ਨੂੰ ਓਪਨ ਕੀਤਾ ਆ, ਪਾਰਟਨਰਸ਼ਿਪ ਕੀਤੀ ਆ ਕਾਉਂਟੀ ਦੇ ਨਾਲ ਹੋਮਲੈਸਨੈਸ ਨੂੰ ਜਿਹੜਾ ਐਡਰੈਸ ਕਰਨ ਦੇ ਲਈ ਅਫੋਰਡੇਬਲ ਹਾਊਸਿੰਗ ਯੂਨਿਟਸ ਜਿਹੜੇ ਉਹ ਬਣਾਏ ਆ। ਤੇ ਕਹਿੰਦੇ ਵੀ ਇਹਦੇ ਨਾਲ, ਇਸ ਲਾਸੂਟ ਦੇ ਨਾਲ ਲੋਕਾਂ ਨੂੰ ਅਸੀਂ ਸਟਰੀਟਸ ਤੋਂ ਨਹੀਂ ਜਿਹੜਾ ਉਹ ਕੱਢ ਸਕਾਂਗੇ। ਸੋ ਇਹ ਉਹੀ ਬਸ ਕਹਿ ਲਓ ਵੀ ਘਸਮੈਲਾ ਜਿਹਾ ਇਹਨਾਂ ਦਾ ਬਿਆਨ ਜਿਹੜਾ ਉਹ ਆ ਗਿਆ ਆ। ਪਰ ਫਿਰ ਹੋਣਾ ਕਿੱਦਾਂ ਆ? ਜੇ ਤੁਸੀਂ ਕਹਿੰਦੇ ਵੀ ਆਹ ਚੀਜ਼ਾਂ ਕਰਕੇ ਵੀ ਨਹੀਂ ਹੋਣਾ, ਲਾਸੂਟ ਕਰਕੇ ਵੀ ਨਹੀਂ ਹੋਣਾ, ਤਾਂ ਫਿਰ ਕਿੱਦਾਂ ਭਾਈ ਇਹ ਜਿਹੜੇ ਅਨਹਾਊਸਡ ਜਾਂ ਹੋਮਲੈਸ ਬੰਦੇ ਆ ਇਹਨਾਂ ਨੂੰ ਤੁਸੀਂ ਕਿੱਦਾਂ ਜਿਹੜਾ ਹਟਾਓਗੇ? ਇਹਦੇ ਨਾਲ ਸ਼ਹਿਰਾਂ ਦੇ ਜਿਹੜਾ ਬਹੁਤ ਜ਼ਿਆਦਾ ਵਿਗਾੜ ਆ ਗਿਆ ਆ, ਕ੍ਰਾਈਮ ਦੇ ਵਿੱਚ ਵੀ ਜਿਹੜਾ ਕਿੰਨਾ ਵਾਧਾ ਜਿਹੜਾ ਉਹ ਹੋ ਰਿਹਾ ਆ। ਸਾਰੇ ਰਿਸੋਰਸਿਸ ਜੇ ਇੱਧਰ ਹੀ ਲਾਈ ਜਾਵਾਂਗੇ ਤਾਂ ਮੁਲਕਾਂ ਨੇ, ਸਿਟੀਜ਼ ਨੇ, ਕਾਉਂਟੀਜ਼ ਨੇ ਅੱਗੇ ਸਵਾਹ ਵਧਣਾ ਆ। ਸੋ ਇਹ ਹੁਣ ਡਿਸਟ੍ਰਿਕਟ ਅਟਾਰਨੀ ਦੀ ਜਿਹੜੀ ਲਾਸੂਟ ਤੋਂ ਬਾਅਦ 'ਚ ਹਰਜੋਤ ਸਿੰਘ ਜੀ ਹੋ ਸਕਦਾ ਆ ਵੀ ਹੋਰ ਵੀ ਸੂਬੇ ਦੇ ਵੱਖ-ਵੱਖ ਡਿਸਟ੍ਰਿਕਟ ਅਟਾਰਨੀਜ਼ ਦੇ ਵਿੱਚ ਇੱਦਾਂ ਦੀ ਹਿੰਮਤ ਆਵੇ ਤਾਂ ਉਹ ਵੀ ਕੋਈ ਇੱਦਾਂ ਦਾ ਤਗੜਾ ਕਦਮ ਜਿਹੜਾ ਉਹ ਚੱਕੇ। ਹੋ ਸਕਦਾ ਕੋਈ ਇਹ ਵੀ ਕਹਿਣ ਵੀ ਇਹ ਭਾਈ ਅਗਲੀ ਜਿਹੜੀ ਆਪਣੀ ਕੁਰਸੀ ਦੇ ਲਈ ਵੀ ਕਰ ਰਿਹਾ ਹੋਊਗਾ, ਪਰ ਆਈ ਥਿੰਕ ਇਹ ਇੱਦਾਂ ਕਰਨ ਦੇ ਨਾਲ ਐਟਲੀਸਟ ਇਸ ਪੂਰੀ ਸਿਚੁਏਸ਼ਨ ਨੂੰ, ਇਸ ਪੂਰੇ ਮੁੱਦੇ ਨੂੰ ਉਹਨਾਂ ਨੇ ਸੈਂਟਰ ਸਟੇਜ 'ਚ ਲੈ ਆਂਦਾ ਆ ਵੀ ਸ਼ਾਇਦ ਇੱਦਾਂ ਕਰਕੇ ਹੀ ਕੋਈ ਹੱਲ ਜਿਹੜਾ ਉਹ ਨਿਕਲਣਾ ਸ਼ੁਰੂ ਹੋ ਜਾਵੇ। ਸੈਨ ਫਰਾਂਸਿਸਕੋ 에ਅਰਪੋਰਟ ਦਾ ਇੱਕ ਐਕਸ EMPLOYEE ਉਹਨੂੰ ਕਨਵਿਕਟ ਕੀਤਾ ਗਿਆ ਮਰਡਰਿੰਗ ਕੋਵਰਕਰ ਦਾ ਬॉयਫ੍ਰੈਂਡ ਨੂੰ, ਕਿਉਂਕਿ ਉਹ ਜਿਹੜੀ ਉਹਦੀ ਕੋਵਰਕਰ ਸੀ ਉਹ ਉਹਦੇ ਨਾਲ ਡੇਟ ਕਰਨਾ ਨਹੀਂ ਚਾਹੁੰਦੀ ਸੀ। ਕੈਬਨ ਪ੍ਰਸਾਦ 37 ਸਾਲਾਂ ਦਾ ਆ, ਉਹਨੂੰ ਗਿਲਟੀ ਫਾਊਂਡ ਕੀਤਾ ਗਿਆ ਫਸਟ ਡਿਗਰੀ ਮਰਡਰ। ਤੇ ਇਹ ਅਪ੍ਰੈਲ 2018 ਦੇ ਵਿੱਚ ਉਸਨੇ ਮਾਰਕ ਮੈਂਗਾਕੈਟ ਨਾਮ ਦਾ 31 ਸਾਲਾਂ ਦਾ ਨੌਜਵਾਨ ਸੀ, ਉਸ ਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ ਸੀ ਆਪਣੇ ਇੱਕ ਸਾਥੀ ਦੇ ਨਾਲ। ਕਾਰਨ ਇਹ ਸੀ ਕਿ ਜਿਹੜੀ ਉਹਦੀ ਕੋਵਰਕਰ ਸੀ ਉਹ ਉਹਨੂੰ ਡੇਟ ਕਰਨਾ ਚਾਹੁੰਦਾ ਸੀ ਤੇ ਉਹ ਮੰਨ ਨਹੀਂ ਰਹੀ ਸੀ। ਤੇ ਫਾਈਨਲੀ ਉਸਨੇ ਉਸਦੇ ਜਿਹੜਾ ਬॉयਫ੍ਰੈਂਡ ਸੀ ਉਸ ਨੂੰ ਉਹਨਾਂ ਦੇ ਹੀ ਘਰ ਦੇ ਵਿੱਚ, ਉਹਨਾਂ ਦੇ ਹੀ ਇੱਕ ਬੱਚੇ ਦੇ ਸਾਹਮਣੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਤੇ ਜੋ ਪ੍ਰਸਾਦ ਆ ਉਹ ਮੌਕੇ ਤੋਂ ਭੱਜ ਗਿਆ ਸੀ। ਬਾਅਦ ਦੇ ਵਿੱਚ ਉਹਦਾ ਇੱਕ ਸਾਥੀ ਰਿਵੇਰਾ ਨਾਮ ਦਾ ਸੀ, ਉਸ ਨੂੰ ਵੀ ਅਰੈਸਟ ਕਰ ਲਿਆ ਗਈ ਸੀ। ਡਿਸਟ੍ਰਿਕਟ ਅਟਾਰਨੀ ਸਟੀਵ ਵੈਗਸਟੈਫੀ ਨੇ ਇਹ ਕਿਹਾ ਆ ਵੀ ਜੋ ਇਸ ਨੂੰ ਪੂਰੀ ਤਰ੍ਹਾਂ ਕਨਵਿਕਟ ਕੀਤਾ ਗਿਆ ਹੈ, ਬਹੁਤ ਹੀ ਜਿਹੜਾ ਮਾੜੀ ਤੇ ਘਿਨਾਉਣਾ ਕੰਮ ਇਸਨੇ ਕੀਤਾ। ਬੱਚੇ ਦੇ ਸਾਹਮਣੇ ਹੀ ਉਸਦੇ ਫਾਦਰ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਪ੍ਰੋਗਰਾਮ ਦਾ ਸਮਾਂ ਸਮਾਪਤ ਜਾਣ ਤੋਂ ਪਹਿਲਾਂ ਮਾਰਕੀਟਸ ਦਾ ਜੇ ਹਾਲ ਦੱਸਦੇ ਜਾਈਏ। ਅੱਜ ਮੰਗਲਵਾਰ ਦੀ ਕਲੋਜ਼ਿੰਗ ਦੇ ਉੱਤੇ ਡਾਓ ਜੋਨ 100 ਤੇ 7 ਪੁਆਇੰਟ ਘਟ ਕੇ 34,518 ਤੇ ਬੰਦ ਹੋਇਆ। S&P 10 ਪੁਆਇੰਟ ਘਟ ਕੇ 4444, ਨੈਸਡੈਕ 32 ਪੁਆਇੰਟ ਘਟ ਕੇ 13,678 ਦੇ ਉੱਤੇ। ਸੋਨੇ ਦਾ ਭਾਅ $1952 ਪ੍ਰਤੀ ਆਉਂਸ ਰਿਹਾ। ਕੱਚੇ ਤੇਲ ਦੀ ਕੀਮਤ $91 ਪ੍ਰਤੀ ਬੈਰਲ। 10 ਈਅਰ ਯੀਲਡ 4.35%। ਕ੍ਰਿਪਟੋ ਕਰੰਸੀਜ਼ ਬਿਟਕੋਇਨ 27,269, ਇਥੀਰੀਅਮ $1646 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ $83 ਤੇ 86 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 34 ਸੈਂਟ ਤੇ $1 ਦੇ ਬਰਾਬਰ ਪਾਕਿਸਤਾਨ ਦੇ $296 ਤੇ 78 ਪੈਸੇ। ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕੁਲਮੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।